ਡੋਜ਼ ਟੀਵੀ ਦੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਅਸੀਂ ਹਰ ਰੋਜ਼ ਧਾਰਮਿਕ, ਰਾਜਸੀ ਤੇ ਸਮਾਜਿਕ ਮੁੱਦਿਆਂ ਜਿਹੜੇ ਨੇ ਉਹਨਾਂ ਨੂੰ ਲੈ ਕੇ ਪ੍ਰੋਗਰਾਮ ਸੰਵਾਦ ਦੇ ਵਿੱਚ ਤੁਹਾਡੇ ਰੂਬਰੂ ਹੁੰਦੇ ਹਾਂ। ਅੱਜ ਵੀ ਜਿਸ ਮੁੱਦੇ ਨੂੰ ਅਸੀਂ ਸੰਵਾਦ ਦੇ ਵਿੱਚ ਲੈ ਕੇ ਆ ਰਹੇ ਹਾਂ, ਉਹ ਮੁੱਦਾ ਰਾਜਸੀ ਵੀ ਆ, ਧਾਰਮਿਕ ਵੀ ਆ ਤੇ ਸਮਾਜਿਕ ਵੀ ਆ। ਪਿਛਲੇ 3 ਦਿਨਾਂ ਤੋਂ ਸੋਸ਼ਲ ਮੀਡੀਆ, ਖਾਸ ਕਰਕੇ ਕੁਝ ਇਲੈਕਟ੍ਰੋਨਿਕ ਮੀਡੀਆ ਤੇ ਵੀ ਇਹ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਇੱਕ 7 ਪੇਜ ਦਾ ਇਕਬਾਲੀਆ ਬਿਆਨ ਦਿੱਤਾ ਹੈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ, ਜਿਹੜੀ ਕਿ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ, ਉਹਦੇ ਵਿੱਚ ਉਹਨਾਂ ਨੇ ਉਸ ਵਕਤ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਇਹਨਾਂ ਤਿੰਨਾਂ ਨੂੰ ਦੋਸ਼ੀ ਠਹਿਰਾਇਆ ਕਿ ਇਹਨਾਂ ਨੇ ਮੇਰੇ ਤੋਂ ਧੱਕੇ ਨਾਲ ਸਰਸੇ ਵਾਲੇ ਸਾਧ ਨੂੰ ਮਾਫੀਨਾਮੇ ਦੇ ਉੱਤੇ ਮੇਰੇ ਦੱਸੇ ਕਰਵਾਏ ਗਏ। ਹੁਣ ਸਵਾਲ ਖੜਾ ਹੁੰਦਾ ਕਿ 8 ਮਾਰਚ ਦੀ ਇਹ ਇਕਬਾਲੀਆ ਬਿਆਨ ਆ ਤੇ ਅੱਜ ਤੋਂ 3 ਦਿਨ ਪਹਿਲਾਂ ਉਹ ਬਾਹਰ ਆਇਆ। ਇਹਦੇ ਪਿੱਛੇ ਇਤਿਹਾਸ ਕੀ ਹੈ ਕਿ 5 ਮਾਰਚ 2019 ਨੂੰ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਨੂੰ ਉਹਨਾਂ ਤੇ ਕੁਝ ਨਿੱਜੀ ਦੋਸ਼ ਲੱਗੇ, ਕੁਝ ਉਹਨਾਂ ਦੇ ਬੇਟੇ ਦੀਆਂ ਸਿਗਰਟ ਪੀਂਦੇ ਦੀਆਂ ਤੇ ਸ਼ਰਾਬ ਪੀਂਦੇ ਦੀਆਂ ਵੀਡੀਓ ਵਾਇਰਲ ਹੋਈਆਂ ਤੇ ਉਹਦਾ ਕਰਕੇ ਉਹਨਾਂ ਨੂੰ ਉੱਥੋਂ ਜਥੇਦਾਰੀ ਤੋਂ ਮੁਕਤ ਕਰ ਦਿੱਤਾ ਗਿਆ। ਇਹ ਸਾਰੇ ਦੇ ਵਿੱਚ ਜਦੋਂ ਉਹਨਾਂ ਤੋਂ ਜਥੇਦਾਰੀ ਤੋਂ ਅਸਤੀਫਾ ਲੈ ਲਿਆ ਗਿਆ ਤਾਂ ਉਹਨਾਂ ਨੇ ਇਹ ਇਕਬਾਲੀਆ ਬਿਆਨ ਜਿਹੜਾ ਹੁਣ ਆਇਆ, ਇਹਦੇ ਤੇ ਅਕਾਲੀ ਦਲ ਦੇ 2 ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਚਰਨਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਪਹਿਲੀ ਗੱਲ ਤਾਂ ਇਹ 8 ਮਾਰਚ ਦਾ ਇਕਬਾਲੀਆ ਬਿਆਨ ਨਹੀਂ ਹੈ, ਇਹ ਹੁਣ ਲਿਖਿਆ ਗਿਆ ਤੇ ਬੈਕ ਡੇਟ 'ਚ ਲਿਖਿਆ ਗਿਆ। ਦੂਸਰੀ ਗੱਲ, ਇਹਦੇ ਤੇ ਇਹ ਵੀ ਸਵਾਲ ਖੜੇ ਹੁੰਦੇ ਆ ਕਿ ਜੇ 5 ਮਾਰਚ ਨੂੰ ਉਹਨਾਂ ਅਸਤੀਫਾ ਦੇ ਦਿੱਤਾ ਸੀ ਜਥੇਦਾਰੀ ਤੋਂ, ਤਾਂ ਫਿਰ 8 ਮਾਰਚ ਨੂੰ ਇਹ ਕਿਉਂ ਲਿਖਿਆ ਗਿਆ? ਜਿਹੜਾ ਸਰਸੇ ਵਾਲੇ ਸਾਧ ਦਾ ਮਾਫੀਨਾਮਾ ਉਹ 24 ਸਤੰਬਰ 2015 ਦਾ ਹੈ, ਤਾਂ ਫਿਰ 3 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਸੀ, 3.5 ਸਾਲ, ਉਹ ਇਹਦੇ ਤੇ ਚੁੱਪ ਕਿਉਂ ਰਹੇ? ਇੱਕ ਜਥੇਦਾਰ ਨੇ ਪਹਿਲਾਂ ਉਹਨਾਂ ਨੇ ਵੀ ਇਹੀ ਕੁਝ ਕੀਤਾ ਤੇ ਫਿਰ ਬਿਆਨਾਂ ਤੋਂ ਪਲਟੇ, ਉਹਦੀ ਵੀ ਗੱਲ ਕਰਾਂਗੇ। ਇਹਦੀ ਬੈਕ 'ਚ ਜਾਣੇ ਕਿ ਸਾਰਾ ਕੁਝ ਵਾਪਰਿਆ ਕਿਉਂ। 2007 ਦੇ ਵਿੱਚ ਡੇਰਾ ਸਰਸਾ ਦੇ ਮੁਖੀ ਨੇ ਆਪਣੇ ਸਿਆਸੀ ਵਿੰਗ ਰਾਹੀਂ ਅਕਾਲੀ ਦਲ ਦੇ ਵਿਰੁੱਧ ਕਾਂਗਰਸ ਨੂੰ ਵੋਟਾਂ ਪਵਾਈਆਂ ਤੇ ਪੂਰੇ ਮਾਲਵੇ ਦੇ ਵਿੱਚੋਂ ਅਕਾਲੀ ਦਲ ਦਾ ਸਫਾਇਆ ਕਰਕੇ ਰੱਖ ਦਿੱਤਾ, ਤਾਂ ਉਹਨਾਂ ਦੇ ਵਿੱਚ ਆਪਸੀ ਵਿਵਾਦ ਜਿਹੜਾ ਸੀ ਉਹ ਸ਼ੁਰੂ ਹੋ ਗਿਆ। ਇਸੇ ਦਰਮਿਆਨ ਹੀ ਸਰਸੇ ਵਾਲੇ ਸਾਧ ਨੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਦੇ ਵਿੱਚ ਇੱਕ ਸਵਾਂਗ ਰਚ ਕੇ, ਤੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀ, ਉਸੇ ਤਰ੍ਹਾਂ ਉਹਨਾਂ ਨੇ ਜਾਮ ਪਿਲਾਉਣ ਦੀ ਗੱਲ ਕੀਤੀ ਤੇ ਜਿੰਨੇ ਉਹਨਾਂ ਦੇ ਅਨੁਯਾਈ ਸੀ ਉਹਨਾਂ ਦੇ ਨਾਮ ਦੇ ਨਾਲ ਇੰਸਾ ਲਾ ਦਿੱਤਾ ਗਿਆ। ਵਿਵਾਦ ਬਹੁਤ ਭਖਿਆ, ਪੂਰਾ ਪੰਜਾਬ ਬੰਦ ਹੋਇਆ। ਉਸ ਤੋਂ ਬਾਅਦ ਇਹ ਅਕਾਲ ਤਖਤ ਸਾਹਿਬ ਤੇ ਮਸਲਾ ਗਿਆ ਤਾਂ ਸਰਸੇ ਵਾਲੇ ਸਾਧ ਨੇ ਮਾਫੀ ਨਹੀਂ ਮੰਗੀ। ਉਸ ਵਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਮਨਾਤੀ, ਜਿਹੜੇ ਜਥੇਦਾਰ ਨੇ ਅੱਜ ਗੱਲ ਕੀਤੀ ਗਿਆਨੀ ਇਕਬਾਲ ਸਿੰਘ ਨੇ, ਇਹ ਉਸ ਵਕਤ ਵੀ ਤਖਤ ਹਰਿਮੰਦਰ ਸ੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਸੀ ਤੇ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋਂ ਦੇ ਜਥੇਦਾਰ ਭਾਈ ਬਲਵੰਤ ਸਿੰਘ ਆਨੰਦਗੜ੍ਹ ਸੀ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਜਥੇਦਾਰ
ਭਾਈ ਤਰਲੋਚਨ ਸਿੰਘ ਸੀ। ਤੇ ਉਸ ਵਕਤ ਪੰਜ ਸਿੰਘ ਸਭਾਨ ਦੀ ਬੈਠਕ ਦੇ ਵਿੱਚ ਗਿਆਨੀ ਗੁਰਬਚਨ ਸਿੰਘ, ਜਿਹੜੇ ਕਿ 2007 ਦੇ ਵਿੱਚ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸੀ, ਉਹ ਵੀ ਸ਼ਾਮਲ ਸੀ। ਇਹ ਪੰਜ ਸਿੰਘ ਸਭਾਨ ਨੇ ਸਰਸੇ ਵਾਲੇ ਸਾਧ ਨੂੰ ਸਿੱਖੀ ਚੋਂ ਖਾਰਜ ਕਰ ਦਿੱਤਾ ਤੇ ਇਹ ਕਿਹਾ ਕਿ ਕੋਈ ਵੀ ਸਿੱਖ ਇਹਦੇ ਨਾਲ ਆਪਣਾ ਰਿਸ਼ਤਾ ਨਹੀਂ ਰੱਖੇਗਾ। ਪਰ ਰਾਜਨੀਤਿਕ ਲੋਕਾਂ ਨੇ ਗਾਹੇ ਬਗਾਹੇ ਉਹਦੇ ਨਾਲ ਆਪਣੇ ਸੰਪਰਕ ਜਿਹੜੇ ਉਹ ਰੱਖੇ। ਸਭ ਨੂੰ ਪਤਾ 2009 ਦੀ ਚੋਣ ਦੇ ਵਿੱਚ ਕਿਹਦੀ ਸਪੋਰਟ ਹੋਈ, 2012 ਚ ਕਿਹਦੀ ਹੋਈ ਤੇ 2014 ਚ ਕਿਹਦੀ ਹੋਈ, ਸਾਰੇ ਜਾਣਦੇ ਆ, ਸਭ ਦੇ ਸਾਹਮਣੇ ਆ। ਸ਼ਾਇਦ ਉਦੋਂ ਤੱਕ ਜਾਣ ਦੀ ਜ਼ਰੂਰਤ ਨਾ ਪਵੇ। ਹੁਣ ਜਦੋਂ ਆਈ 2015 ਦੀ ਗੱਲ, 2015 ਦੇ ਵਿੱਚ ਇੱਕ ਬੜੀ ਅਣਹੋਣੀ ਘਟਨਾ ਵਾਪਰੀ। 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੁੰਦੇ ਨੇ। ਬਾਜਾਖਾਨਾ ਥਾਣੇ 'ਚ ਉਹਦੀ FIR ਦਰਜ ਹੁੰਦੀ ਆ। ਲੋਕ ਕਹਿੰਦੇ ਨੇ, ਉੱਥੋਂ ਦੀ ਸੰਗਤ ਇਹ ਕਹਿੰਦੀ ਆ ਕਿ ਇਹ ਸਰਸੇ ਵਾਲੇ ਸਾਧ ਦੇ ਚੇਲਿਆਂ ਨੇ ਕੀਤਾ, ਲੇਕਿਨ ਸਰਕਾਰ ਚੁੱਪ ਰਹਿੰਦੀ ਆ। ਜੂਨ ਦਾ ਮਹੀਨਾ ਲੰਘ ਜਾਂਦਾ, ਜੁਲਾਈ ਦਾ ਲੰਘ ਜਾਂਦਾ, ਅਗਸਤ ਮਹੀਨੇ ਦੇ ਵਿੱਚ ਆ ਕੇ ਬਰਗਾੜੀ ਦੇ ਵਿੱਚ ਪੋਸਟਰ ਲੱਗਦੇ ਨੇ ਕਿ ਸਿੱਖੋ ਤੁਹਾਡਾ ਗੁਰੂ ਜਿਹੜਾ ਉਹ ਸਾਡੇ ਕਬਜ਼ੇ 'ਚ ਆ, ਜੇ ਹਿੰਮਤ ਆ ਛੁਡਾ ਲਓ। ਸਰਕਾਰ ਫੇਰ ਵੀ ਚੁੱਪ ਰਹੀ। ਸਰਕਾਰ ਨੇ ਇਹ ਨਹੀਂ ਸੋਚਿਆ ਕਿ ਇਹ ਐਡਾ ਭਖਦਾ ਮੁੱਦਾ, ਇਹ ਕੱਲ ਨੂੰ ਸਾਡੇ ਗਲੇ ਦੀ ਹੱਡੀ ਬਣੇਗਾ ਤੇ ਸਾਨੂੰ ਇਹਦੇ ਤੋਂ ਖਹਿੜਾ ਛੁਡਾਉਣਾ ਔਖਾ ਹੋ ਜਾਏਗਾ। ਲੇਕਿਨ ਸਰਕਾਰ ਚੁੱਪ ਰਹੀ। ਕਿਤੇ ਨਾ ਕਿਤੇ 2017 ਜਿਹੜਾ ਉਹ ਸਾਹਮਣੇ ਦਿਖ ਰਿਹਾ ਸੀ ਤੇ 2017 ਦੀ ਚੋਣ ਨੂੰ ਮੁੱਖ ਰੱਖ ਕੇ ਹੀ ਇਹਦੇ ਤੇ ਕੋਈ ਕਾਰਵਾਈ ਨਾ ਹੋਈ। ਇਸੇ ਦਰਮਿਆਨ 24 ਸਤੰਬਰ 2015 ਨੂੰ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੁੰਦਾ ਹੈ। ਉਹਦੇ ਵਿੱਚ 2 ਸਿੰਘ ਸਹਿਬਾਨ ਜਿਹੜੇ 2007 'ਚ ਜਦੋਂ ਸਰਸੇ ਵਾਲੇ ਸਾਧ ਨੂੰ ਸਿੱਖੀ ਚੋਂ ਖਾਰਜ ਕੀਤਾ ਗਿਆ ਸੀ, ਉਸ ਹੁਕਮਨਾਮੇ ਨੂੰ ਜਾਰੀ ਕਰਨ 'ਚ ਵੀ ਸ਼ਾਮਲ ਸੀ। ਉਹਨਾਂ 'ਚ ਇੱਕ ਗਿਆਨੀ ਇਕਬਾਲ ਸਿੰਘ ਜੀ ਦਾ ਅੱਜ ਇੱਥੇ ਵਰਣਨ ਹੋਇਆ। ਇਹ ਉਸ ਵਕਤ ਵੀ ਤਖਤ ਹਰਮੰਦਰ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸੀ ਤੇ 2017 ਦੇ ਵਿੱਚ ਵੀ ਉਹਦੇ ਜਥੇਦਾਰ ਸੀ। ਸਿਰਫ ਫਰਕ ਇੱਕ ਸੀ ਕਿ ਗਿਆਨੀ ਗੁਰਬਚਨ ਸਿੰਘ ਜਿਹੜੇ 2007 ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸੀ, ਉਹ 2017 ਦੇ ਵਿੱਚ ਜਿਸ ਦਿਨ ਹੁਕਮਨਾਮਾ ਜਾਰੀ ਹੁੰਦਾ ਉਸ ਦਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਔਰ ਇਸ ਤੋਂ ਪਹਿਲਾਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜਦੋਂ ਵਾਰ-ਵਾਰ ਸਰਸੇ ਵਾਲੇ ਸਾਧ ਦੀਆਂ ਫਿਲਮਾਂ ਪੰਜਾਬ 'ਚ ਚਲਾਉਣ ਤੇ ਵਿਰੋਧ ਕਰਦਾ ਸੀ ਤਾਂ ਜਨਵਰੀ 2015 ਦੇ ਵਿੱਚ ਉਹਨਾਂ ਨੂੰ ਅਹੁਦੇ ਤੋਂ ਫਾਰਗ ਕਰਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਲਿਆ ਕੇ ਗਿਆਨੀ ਗੁਰਮੁਖ ਸਿੰਘ, ਜਿਹੜੇ ਕਿ ਉਸ ਵਕਤ ਅਕਾਲ ਤਖਤ ਸਾਹਿਬ ਦੇ ਵੀ ਹੈੱਡ ਗ੍ਰੰਥੀ ਸੀ, ਉਹਦੇ ਨਾਲ ਉਹਨਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਐਕਟਿੰਗ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ। ਤਾਂ ਇੱਕ ਤਖਤ ਸ੍ਰੀ ਕੇਸਗੜ੍ਹ ਸਾਹਿਬ, ਉੱਥੋਂ ਦੇ ਜਥੇਦਾਰ ਗਿਆਨੀ ਮਲ ਸਿੰਘ ਤੇ ਇੱਕ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਦੇ ਜਥੇਦਾਰ ਗਿਆਨੀ ਆਰਾਮ ਸਿੰਘ, ਇਹ 5 ਸਿੰਘ ਸਹਿਬਾਨ ਵੱਲੋਂ ਹੁਕਮਨਾਮਾ ਜਾਰੀ ਹੁੰਦਾ ਕਿ ਸਰਸੇ ਵਾਲੇ ਸਾਧ ਨੂੰ ਜਿਹੜਾ ਉਹਦੇ ਵਿਰੁੱਧ ਸਿੱਖੀ ਚੋਂ ਖਾਰਜ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਉਸ ਨੂੰ ਮਾਫੀ ਦਿੱਤੀ ਜਾ ਰਹੀ ਹੈ। ਤਾਂ ਬਹੁਤ ਭਾਰੀ ਵਿਰੋਧ ਹੋਇਆ। ਵਿਰੋਧ ਕਿਸ ਕਦਰ ਹੋਇਆ ਕਿ ਜਿਹਦਾ ਅੰਦਾਜ਼ਾ ਲਾਉਣਾ ਮੁਸ਼ਕਲ ਸੀ ਸਰਕਾਰ ਨੂੰ ਵੀ, ਤੇ ਸਾਰਿਆਂ ਦਾ ਇੱਕੋ ਹੀ ਸੀ ਕਿ ਇਹਦੇ ਪਿੱਛੇ ਸ਼੍ਰੋਮਣੀ ਕਮੇਟੀ ਨਾਲੋਂ ਵੱਧ ਦੋਸ਼ ਜਿਹੜਾ ਮੌਜੂਦਾ ਸਰਕਾਰ ਦਾ ਹੈ। ਤੇ ਸਰਕਾਰ ਨੇ 2017 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਇਹ ਹੁਕਮਨਾਮਾ ਜਿਹੜਾ ਉਹ ਜਥੇਦਾਰਾਂ ਤੋਂ ਲਾਗੂ ਕਰਵਾਇਆ। ਬਹੁਤ ਵੱਡਾ ਵਿਰੋਧ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜਿਹੜੇ ਸੀਗੇ ਉਹ ਇਸੇ ਦਰਮਿਆਨ ਫਾੜ ਕੇ ਬਰਗਾੜੀ ਦੇ ਬਾਜ਼ਾਰਾਂ 'ਚ ਖਿਲਾਰੇ ਗਏ। ਉੱਥੇ 2 ਸਕੇ ਭਰਾ ਰੁਪਿੰਦਰ ਸਿੰਘ ਤੇ ਉਹਦੇ ਭਰਾ ਨੇ ਉਹ ਅੰਗ ਸੰਭਾਲੇ। ਲੇਕਿਨ ਜਦੋਂ ਹੁਕਮਨਾਮਾ ਜਾਰੀ ਹੋ ਗਿਆ ਤਾਂ ਵੀ ਸੰਗਤਾਂ 'ਚ ਇੰਨਾ ਰੋਸ ਵੱਧ ਗਿਆ ਕਿ ਸਰਸੇ ਵਾਲੇ ਸਾਧ ਨੂੰ ਮਾਫੀ ਕਿਉਂ ਦਿੱਤੀ ਗਈ ਹੈ। ਉਸੇ ਦਰਮਿਆਨ ਜਦੋਂ ਸੰਗਤਾਂ
ਸੜਕਾਂ ਤੇ ਉਤਰ ਆਈਆਂ ਤਾਂ ਦੋ ਇਨਸੀਡੈਂਟ ਜਿਹੜੇ ਮੇਨ ਵਾਪਰੇ, ਉਹਨਾਂ ਦੇ ਵਿੱਚ ਇੱਕ ਕੋਟਕਪੂਰੇ ਸੀ ਗੋਲੀ ਕਾਂਡ ਹੋਇਆ, ਜਿਹਦੇ 'ਚ ਕਾਫੀ ਸਿੰਘ ਜਿਹੜੇ ਸੀਗੇ ਉਹ ਜ਼ਖਮੀ ਹੋਏ। ਦੂਸਰਾ ਜਿਹੜਾ ਸੀ ਉਹ ਬਹਿਬਲ ਕਲਾਂ ਸੀ। ਬਹਿਬਲ ਕਲਾਂ ਦੇ ਵਿੱਚ 13 ਤਰੀਕ ਨੂੰ ਮੋਰਚਾ ਲੱਗਿਆ, ਮੇਨ ਰੋਡ ਜਾਮ ਕੀਤੀ ਹੋਈ ਸੀ। ਪੁਲਿਸ ਨੇ ਉੱਥੋਂ ਸਿੰਘਾਂ ਨੂੰ ਉਠਾਇਆ ਤੇ ਅਲੱਗ-ਅਲੱਗ ਥਾਣਿਆਂ 'ਚ ਲਿਜਾ ਕੇ ਉਹਨਾਂ ਨੂੰ ਛੱਡ ਦਿੱਤਾ। ਤਾਂ ਉਹਨਾਂ ਨੇ ਕੀ ਕੀਤਾ, ਵਾਪਸ ਆ ਕੇ ਉਹ ਮੇਨ ਰੋਡ ਛੱਡ ਕੇ ਇੱਕ ਸਾਈਡ ਦੇ ਉੱਤੇ ਧਰਨਾ ਲਗਾ ਕੇ ਲਿੰਕ ਰੋਡ ਤੇ ਬੈਠ ਗਏ। ਪਰ ਸਰਕਾਰ ਦੇ ਹੁਕਮਾਂ ਤੇ ਉਸ ਵੇਲੇ ਦੇ ਪੁਲਿਸ ਪ੍ਰਸ਼ਾਸਨ ਨੇ ਉੱਥੇ ਗੋਲੀ ਚਲਾਈ, ਜਿਹ 'ਚ ਭਾਈ ਗੁਰਜੀਤ ਸਿੰਘ ਤੇ ਭਾਈ ਕਿਸ਼ਨ ਭਗਵਾਨ ਸਿੰਘ, ਉੱਥੇ 2 ਸਿੰਘ ਸ਼ਹੀਦ ਹੋ ਗਏ ਤੇ ਸੈਂਕੜੇ ਜਿਹੜੇ ਉਹ ਫੱਟੜ ਹੋਏ। ਇਹਦੇ ਬਾਅਦ ਏਡਾ ਵਾਵੇਲਾ ਹੋਇਆ। ਇਸ ਵਾਵੇਲੇ ਦੇ ਵਿੱਚ ਜਿਹੜਾ ਰੁਪਿੰਦਰ ਸਿੰਘ ਤੇ ਉਹਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹ ਛੱਡਣੇ ਪਏ। ਤੇ ਜਿਹੜਾ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਂ 5 ਸਿੰਘ ਸੰਭਾਨ ਵੱਲੋਂ ਸਰਸੇ ਵਾਲੇ ਸਾਧ ਨੂੰ ਮਾਫੀ ਦਾ ਜਾਰੀ ਹੋਇਆ ਸੀ, ਉਹ ਵਾਪਸ ਲੈਣਾ ਪਿਆ। ਹੁਕਮਨਾਮਾ ਵਾਪਸ ਹੋ ਗਿਆ, ਪਰ ਸੰਗਤਾਂ ਦਾ ਵਿਰੋਧ ਜਿਹੜਾ ਸੀ ਉਹ ਖਤਮ ਨਹੀਂ ਹੋਇਆ। ਇਹਦੇ ਤੋਂ ਬਾਅਦ ਫਿਰ ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ ਹੁੰਦਾ, ਉੱਥੇ ਨਵੇਂ ਜਥੇਦਾਰ ਨਿਯੁਕਤ ਕੀਤੇ ਜਾਂਦੇ ਨੇ। ਉਹ ਜਥੇਦਾਰ ਕਿਹੜੇ ਰਾਹ ਪਾਏ, ਉਹ ਸਾਰਾ ਕੁਝ ਸਾਹਮਣੇ। ਲੇਕਿਨ ਜਿਹੜੀ ਮੇਨ ਘਟਨਾ ਵਾਪਰੀ, ਜਿਸ ਤਰ੍ਹਾਂ ਅੱਜ ਗਿਆਨੀ ਇਕਬਾਲ ਸਿੰਘ ਦਾ ਇਕਬਾਲੀਆ ਬਿਆਨ ਸਾਹਮਣੇ ਆਇਆ, ਇਸੇ ਤਰ੍ਹਾਂ ਹੀ 2017 ਦੇ ਵਿੱਚ ਅਕਾਲ ਤਖਤ ਸਾਹਿਬ ਤੇ 5 ਸਿੰਘ ਸਭਾਨ ਦੀ ਮੀਟਿੰਗ ਸੀ, ਜਿਹਦੇ ਵਿੱਚ ਸ਼ਾਮਲ ਹੋਣ ਤੋਂ ਗਿਆਨੀ ਗੁਰਮੁਖ ਸਿੰਘ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇੱਥੇ ਸਰਕਾਰੀ ਦਖਲਅੰਦਾਜ਼ੀ ਜ਼ਿਆਦੀ ਆ ਤੇ ਸਰਸੇ ਵਾਲੇ ਸਾਧ ਨੂੰ ਜਿਹੜਾ ਮਾਫੀਨਾਮਾ ਸੀ ਉਹ ਗਲਤ ਸੀ। ਇਹ 19 ਅਪ੍ਰੈਲ 2017 ਦੀ ਇਹ ਘਟਨਾ ਹੈ। ਜਦੋਂ ਗਿਆਨੀ ਗੁਰਮੁਖ ਸਿੰਘ ਦਾ ਇਹ ਬਿਆਨ ਸਾਹਮਣੇ ਆਇਆ ਤਾਂ ਉਸ ਤੋਂ 2 ਦਿਨ ਬਾਅਦ 21 ਅਪ੍ਰੈਲ 2017 ਨੂੰ ਗਿਆਨੀ ਗੁਰਮੁਖ ਸਿੰਘ ਜਿਹੜੇ ਆ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਣੀ ਹੈੱਡ ਗ੍ਰੰਥੀ ਤੋਂ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਐਕਟਿੰਗ ਜਥੇਦਾਰ ਦੀ ਅਹੁਦੇ ਤੋਂ ਫਾਰਿਗ ਕਰਕੇ ਧਮਤਾਨ ਸਾਹਿਬ ਹਰਿਆਣਾ ਦੇ ਵਿੱਚ ਹੈੱਡ ਗ੍ਰੰਥੀ ਨਿਯੁਕਤ ਕਰ ਦਿੱਤਾ ਗਿਆ। ਬਹੁਤ ਵਿਰੋਧ ਹੋਇਆ। ਉਸ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਮੀਡੀਆ ਸਾਹਮਣੇ ਆਏ, ਉਹਨਾਂ ਨੇ ਆਪਣਾ ਵਿਰੋਧ ਜਤਾਇਆ ਕਿ ਕਿਸ ਤਰ੍ਹਾਂ ਮੇਰੇ ਤੋਂ, ਗਿਆਨੀ ਮਲ ਸਿੰਘ ਤੋਂ ਤੇ ਗਿਆਨੀ ਗੁਰਬਚਨ ਸਿੰਘ ਤੋਂ ਮੁੱਖ ਮੰਤਰੀ ਹਾਊਸ ਬੁਲਾ ਕੇ ਸਾਡੇ ਤੋਂ ਧੱਕੇ ਨਾਲ ਹੁਕਮਨਾਮੇ ਤੇ ਦਸਤਖਤ ਕਰਵਾਏ ਗਏ ਆ। ਉਹਦੀਆਂ ਵੀਡੀਓ ਵੀ ਸਾਹਮਣੇ ਆਈਆਂ ਤੇ ਉਹਨਾਂ ਦੇ ਬਿਆਨ ਵੀ ਜਿਹੜੇ ਉਹ ਸਾਹਮਣੇ ਆਏ। 16 ਸਤੰਬਰ ਨੂੰ ਚੰਡੀਗੜ੍ਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਦੋਂ ਸੀਐਮ ਸਨ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਡਿਪਟੀ ਸੀਐਮ ਸਨ। ਇਹਨਾਂ ਦੀ ਕੋਠੀ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਆਪਣੀ ਗੱਡੀ ਵਿੱਚ ਬੈਠਾਲ ਕੇ ਸਾਨੂੰ ਲੈ ਕੇ ਗਏ। ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀ ਔਰ ਦਾਸ ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਆਪ ਦੀ ਗੱਡੀ ਵਿੱਚ ਬੈਠਾਲ ਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਕੋਠੀ ਵਿੱਚ ਲੈ ਕੇ ਗਏ। ਜਦੋਂ ਅੰਦਰ ਪ੍ਰਵੇਸ਼ ਕੀਤਾ, ਉੱਥੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਡਾਕਟਰ ਦਲਜੀਤ ਸਿੰਘ ਜੀ ਚੀਮਾ ਅੰਦਰ ਬੈਠੇ ਹੋਏ ਸਨ। ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਤੇ ਦਾਸ ਉਸ ਕਮਰੇ ਵਿੱਚ ਉਹਨਾਂ ਦੇ ਪਾਸ ਗਏ। ਜਾ ਕੇ ਫਤਿਹ ਦੀ ਸਾਂਝ ਹੋਈ, ਕੁਝ ਬਚਨ ਵਿਲਾਸ ਚੱਲਦੇ ਰਹੇ ਔਰ ਉਹਦੇ ਵਿੱਚ ਦਰਮਿਆਨ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਕਿਹਾ ਕਿ ਹੁਣ ਜਿਹੜੀ ਅਸਲ ਗੱਲਬਾਤ ਹੈ ਉਹ ਸ਼ੁਰੂਆਤ ਕੀਤੀ ਜਾਏ। ਜਦੋਂ ਇਹ ਸਾਰਾ ਕੁਝ ਵਾਪਰ ਗਿਆ, ਉਸ ਦੇ ਬਾਅਦ ਗਿਆਨੀ ਗੁਰਮੁਖ ਸਿੰਘ ਜਿਹੜੇ ਕਿ 5 ਪਿਆਰੇ ਅਕਾਲ ਤਖਤ ਸਾਹਿਬ ਤੇ ਅੰਮ੍ਰਿਤਪਾਨ ਕਰਵਾਉਣ ਦੀ ਸੇਵਾ ਨਿਭਾਉਂਦੇ ਸੀ, ਉਹਨਾਂ ਦੇ ਸਨਮੁਖ ਪੇਸ਼ ਹੋਏ ਤੇ ਆਪਣੇ ਆਪ ਨੂੰ ਤਨਖਾਹ ਲਗਵਾਈ ਕਿ ਮੈਨੂੰ ਤਨਖਾਹ ਲਾ ਦਿਓ, ਕਿਉਂਕਿ ਮੇਰੇ ਤੋਂ ਗਲਤ ਹੁਕਮਨਾਮੇ ਦੇ ਉੱਤੇ ਦਸਤਖਤ ਕਰਵਾਏ ਗਏ, ਇਸ ਕਰਕੇ ਮੈਂ ਦੋਸ਼ੀ ਹਾਂ, ਮੈਨੂੰ ਮਾਫ ਕਰੋ। ਚਲੋ, ਉਹਨਾਂ ਨੇ ਤਨਖਾਹ ਲਗਵਾ ਲਈ। ਇਸ ਤੋਂ ਬਾਅਦ
ਉਹਨਾਂ ਦਾ ਜਿਹੜਾ ਜੱਦੀ ਘਰ ਸੀਗਾ, ਜਿਹੜਾ ਉਹਨਾਂ ਨੂੰ SGPC ਵੱਲੋਂ ਅੰਮ੍ਰਿਤਸਰ 'ਚ ਮਿਲਿਆ ਹੋਇਆ ਸੀ, ਉਹਦਾ ਬਿਜਲੀ ਪਾਣੀ ਕੱਟਿਆ ਗਿਆ। ਪੂਰੇ ਮੀਡੀਆ 'ਚ ਰੌਲਾ ਪਿਆ। ਫਿਰ ਉਹ ਬਹਾਲ ਕੀਤਾ ਗਿਆ ਕਿ ਉਹਨਾਂ ਦੇ ਬੱਚੇ ਪੜ੍ਹਦੇ ਨੇ, ਛੋਟੇ ਨੇ, ਉਹ ਘਰ ਕਿੱਥੇ ਜਾਣਗੇ, ਉਹ ਸਾਰਾ ਕੁਝ ਸਾਹਮਣੇ ਆਇਆ। ਉਸ ਤੋਂ ਬਾਅਦ ਉਹਨਾਂ ਦਾ ਭਰਾ ਹਿੰਮਤ ਸਿੰਘ ਸਾਹਮਣੇ ਆਇਆ। ਹਿੰਮਤ ਸਿੰਘ ਉਹਨਾਂ ਦੇ ਨਿੱਜੀ ਸਹਾਇਕ ਵਜੋਂ ਉਹਨਾਂ ਦੇ ਨਾਲ ਨਿਯੁਕਤ ਸੀ, ਲੇਕਿਨ ਉਹ SGPC ਦਾ ਮੁਲਾਜ਼ਮ ਵੀ ਸੀ। ਉਸਨੇ ਕਿਹਾ ਕਿ ਮੇਰੇ ਤੇ SGPC ਮੁਲਾਜ਼ਮ ਧੱਕੇ ਨਾਲ ਪ੍ਰੈਸ਼ਰ ਪਾ ਰਹੇ ਨੇ ਕਿ ਤੂੰ ਆਪਣੇ ਭਰਾ ਦੇ ਵਿਰੁੱਧ ਸਟੇਟਮੈਂਟ ਦੇ, ਤੇ ਮੈਂ ਅਧਿਕਾਰੀਆਂ ਤੋਂ ਦੁਖੀ ਹੋ ਕੇ ਸ਼੍ਰੋਮਣੀ ਕਮੇਟੀ ਦੇ ਇਸ ਮੁਲਾਜ਼ਮ ਤੋਂ ਤਿਆਗ ਪੱਤਰ ਦੇ ਰਿਹਾ, ਜਿਹਦੀ ਵੀਡੀਓ ਸਾਹਮਣੇ ਆਈ। ਇਹਨਾਂ ਨੇ ਜਦੋਂ ਸਿੰਘ ਸਾਹਿਬ ਜੀ ਦਾ ਬੱਤੀ ਅਤੇ ਪਾਣੀ ਬੰਦ ਕੀਤਾ, ਉਸ ਤੋਂ ਬਾਅਦ ਵਿੱਚ ਇਹਨਾਂ ਮੇਰੇ ਆਰਡਰ ਕੀਤੇ ਨੇ ਬਦਲੀ ਤੇ ਜੋ ਵੀ ਕੀਤੇ ਨੇ। ਜਦ ਕਿ ਮੈਨੂੰ ਵਾਰ-ਵਾਰ ਸੱਦ ਕੇ ਦਫ਼ਤਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਅਤੇ ਮੈਨੇਜਰ ਸੁਲੱਖਣ ਸਿੰਘ ਪੰਗਾਲੀ ਕਹਿ ਰਿਹਾ ਸੀ ਕਿ ਤੂੰ ਸਿੰਘ ਸਾਹਿਬ ਭਾਈ ਗੁਰਮੁਖ ਸਿੰਘ ਦੇ ਬਰਖਲਾਫ ਜੋ ਅਸੀਂ ਕਹਿੰਦੇ ਉਹ ਕਹੇ। ਜਦੋਂ ਮੈਂ ਨਾ ਕਰ ਦਿੱਤੀ ਕਿ ਮੈਂ ਇਸ ਤਰ੍ਹਾਂ ਦਾ ਝੂਠ ਕੁਛ ਨਹੀਂ ਬੋਲੂੰਗਾ, ਕੱਲ੍ਹ ਨੂੰ ਗੁਰੂ ਮਹਾਰਾਜ ਸਾਹਿਬ ਦੀ ਦਰਗਾਹ ਵਿੱਚ ਜਾ ਕੇ ਲੇਖਾ ਦੇਣਾ, ਪਰ ਇਹਨਾਂ ਨੇ ਇਸ ਗੱਲੋਂ ਹੀ ਝਿੜ ਕੇ ਮੇਰੀ ਜੋ ਵੀ ਇਹ ਬਦਲੀ ਕੀਤੀ ਹੈ ਬਿਨਾਂ ਕਿਸੇ ਕਾਰਨ ਤੋਂ। ਪਤਨੀ ਮੇਰੀ ਦੇ ਬ੍ਰੇਨ ਵਿੱਚ ਸੋਜ ਆ, ਇੱਕ ਨੂੰ ਅਧਰੰਗ ਦਾ ਅਟੈਕ ਆ ਚੁੱਕਾ। ਮੈਂ ਸਾਰਾ ਕੁਝ ਇਹਨਾਂ ਨੂੰ ਦੱਸ ਚੁੱਕਾ ਕਿ ਇਸ ਤਰ੍ਹਾਂ ਦੇ ਮੇਰੇ ਘਰ ਦੀ ਕੰਡੀਸ਼ਨ ਆ, ਪਰ ਇਹਨਾਂ ਨੇ ਕੋਈ ਵੀ ਤਰਸ ਨਹੀਂ ਕੀਤਾ, ਇਨਸਾਨੀਅਤ ਮਾਸਾ ਵੀ ਨਹੀਂ ਇਹਨਾਂ ਨੇ ਦਿਖਾਈ ਜੀ। ਮੇਨ ਕਾਰਨ ਤਾਂ ਇਹੋ ਹੀ ਆ ਜੀ, ਸਰਸੇ ਵਾਲੇ ਨੂੰ ਜੋ ਮਾਫੀਨਾਮਾ ਦਿੱਤਾ ਗਿਆ, ਪ੍ਰਕਾਸ਼ ਸਿੰਘ ਬਾਦਲ ਨੇ, ਸੁਖਬੀਰ ਸਿੰਘ ਬਾਦਲ ਨੇ, ਤਖਤਾਂ ਦੇ ਜਥੇਦਾਰ ਆਪਣੀ ਕੋਠੀ ਵਿੱਚ ਤਲਬ ਕਰਕੇ ਉੱਥੇ ਜੋ ਚਿੱਠੀ ਦਿੱਤੀ ਗਈ ਸੀ, ਦਬਾਅ ਬਣਾਇਆ ਗਿਆ ਸੀ ਕਿ ਤੁਸੀਂ ਮਾਫੀ ਇਹਨਾਂ ਨੂੰ ਦਿਓ ਸਰਸੇ ਵਾਲੇ ਨੂੰ। ਜੋ ਵੀ ਮੇਨ ਕਾਰਨ ਤਾਂ ਉਹੀ ਆ, ਸਿੰਘ ਸਾਹਿਬ ਨੇ ਸੱਚ ਪੰਥ ਦੇ ਸਾਹਮਣੇ ਰੱਖ ਦਿੱਤਾ, ਉਸ ਗੱਲੋਂ ਹੀ ਝਿੜ ਕੇ ਸਾਰਾ ਕੁਝ ਸਾਡੇ ਵਿਰੋਧੀ ਕਰ ਰਹੇ ਨੇ। ਇਹ ਸੁਲੱਖਣ ਸਿੰਘ ਪੰਗਾਲੀ ਜੋ ਇਹ ਸਕੱਤਰ ਨੇ, ਸਾਰੇ ਮੈਨੂੰ ਤੰਗ ਔਰ ਪਰੇਸ਼ਾਨ ਕਰ ਰਹੇ ਸੀ ਬਿਨਾਂ ਕਾਰਨ ਤੋਂ, ਬਿਨਾਂ ਵਜ੍ਹਾ ਤੋਂ। ਜੇਕਰ ਗਿਆਨੀ ਤਰਲੋਚਨ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੁੰਦਿਆਂ ਅੰਬਾਲਾ ਕੋਰਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿੱਚ ਜਾ ਕੇ ਉੱਥੇ ਗਵਾਹੀ ਭੰਡਾਰੇ ਵਾਲੇ ਦੇ ਬਰਖਲਾਫ ਦੇ ਸਕਦੇ ਸੀ, ਹੁਣ ਗਿਆਨੀ ਗੁਰਬਚਨ ਸਿੰਘ ਬਡੂੰਗਰ ਨੂੰ ਤੇ ਉਹਨਾਂ ਨੇ ਇਹੋ ਆਖਿਆ ਕਿ ਆਪਣਾ ਨੁਮਾਇੰਦਾ ਭੇਜ ਕੇ ਇੱਥੇ ਸਾਨੂੰ ਸਥਿਤੀ ਸਪਸ਼ਟ ਕਰੋ, ਜੋ ਤੁਹਾਡੇ ਕੋਲ ਰਿਕਾਰਡ ਹੈ ਇਹ ਕਿਉਂ ਨਹੀਂ ਦੇ ਰਹੇ। ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਨੇ, ਫਿਰ ਤਾਂ ਇਹਨਾਂ ਦਾ ਬਿਲਕੁਲ ਹੱਕ ਆ ਜਾ ਕੇ ਸੱਚ ਦੱਸਣ, ਜੋ ਵੀ ਇਹਨਾਂ ਕੋਲ ਦਾ ਰਿਕਾਰਡ ਹੈ ਦੱਸਣ। ਉਸ ਨੇ ਤਿਆਗ ਪੱਤਰ ਦੇ ਦਿੱਤਾ। ਤਾਂ ਇਸ ਤੋਂ ਬਾਅਦ ਇੱਕ ਜਸਟਿਸ ਰਣਜੀਤ ਸਿੰਘ ਦੀ ਅਗਵਾਈ 'ਚ ਇੱਕ ਕਮਿਸ਼ਨ ਬਣਦਾ, ਜਿਹੜਾ ਕੋਟਕਪੂਰਾ ਤੇ ਬਹਿਬਲ ਕਲਾਂ, ਇਹ 2 ਗੋਲੀ ਕਾਂਡ ਜਿਹੜੇ ਹੋਏ ਸੀ ਉਹਦੀ ਜਾਂਚ ਕਰਨ ਦੇ ਲਈ। ਉਹ ਜਾਂਚ ਚੱਲ ਰਹੀ ਸੀ। ਉਹਦੇ ਵਿੱਚ ਹਿੰਮਤ ਸਿੰਘ ਦਸੰਬਰ ਦੇ ਵਿੱਚ ਜਾ ਕੇ ਜਸਟਿਸ ਰਣਜੀਤ ਸਿੰਘ ਕੋਲੇ ਇੱਕ ਅਕਬਾਲੀਆ ਬਿਆਨ ਦਿੰਦਾ, 7 ਪੇਜ ਦਾ ਉਹ ਬਿਆਨ ਹੈ, 6 ਪੇਜ ਦਾ ਉਹ ਇਕਬਾਲੀਆ ਬਿਆਨ ਜਿਹੜਾ ਉਹ ਦਿੰਦਾ। ਉਹਦੇ 'ਚ ਉਹ ਕਹਿੰਦਾ ਕਿ ਮੇਰੇ ਭਰਾ ਨੂੰ ਮੁੱਖ ਮੰਤਰੀ ਹਾਊਸ ਬੁਲਾ ਕੇ ਧੱਕੇ ਦੇ ਨਾਲ ਉਹਦੇ ਦਸਤਖਤ ਕਰਵਾਏ ਗਏ ਸੀ, ਉਹਨਾਂ ਨਾਲ ਗਿਆਨੀ ਮੱਲ ਸਿੰਘ ਦੇ ਵੀ ਤੇ ਗਿਆਨੀ ਗੁਰਬਚਨ ਸਿੰਘ ਦੇ ਵੀ। ਇਸ ਕਰਕੇ ਇਹਨਾਂ ਦੇ ਉੱਤੇ, ਕਿਉਂਕਿ ਜਿਹੜੀ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਹੋਇਆ ਸੀ, ਉੱਥੇ ਜਿਹੜਾ ਵਿਰੋਧ ਹੋਇਆ ਸੀ ਉਹ ਇਸ ਕਰਕੇ ਹੋਇਆ ਸੀ ਕਿਉਂਕਿ ਜਦੋਂ ਸਿੱਖਾਂ 'ਚ ਇਹ ਗੱਲ ਚਲੀ ਗਈ ਕਿ ਸਰਸੇ ਵਾਲੇ ਸਾਧ ਨੂੰ ਜਾਣ ਬੁੱਝ ਕੇ ਵੋਟਾਂ ਲੈਣ ਲਈ ਮਾਫ ਕੀਤਾ ਗਿਆ, ਤਾਂ ਉਹ ਵਿਰੋਧ 'ਚ ਉਤਰ ਆਏ ਤੇ ਇਸੇ ਕਰਕੇ ਹੀ ਉਸ ਵਿਰੋਧ ਦੇ ਵਿੱਚ ਹੀ ਉਹ ਗੋਲੀ ਚੱਲੀ ਤੇ ਜਿੱਥੇ ਉਹ 2 ਸਿੰਘ ਸ਼ਹੀਦ ਹੋਏ ਤੇ ਸੈਂਕੜੇ ਫੱਟੜ ਹੋਏ। ਤੇ ਇਸ ਕਰਕੇ ਇਹ ਦੋਨੋਂ ਪਿਓ ਪੁੱਤ ਤੇ ਡਾਕਟਰ ਦਲਜੀਤ ਸਿੰਘ ਚੀਮਾ, ਇਹ ਤਿੰਨੋਂ ਹੀ ਦੋਸ਼ੀ ਨੇ। ਇਹ ਰਿਪੋਰਟ ਜਦੋਂ ਆ ਕੇ ਵਿਧਾਨ ਸਭਾ ਦੇ ਵਿੱਚ ਟੇਬਲ ਹੋਣੀ ਸੀ, ਉਸ ਤੋਂ ਪਹਿਲਾਂ ਹੀ ਇਹ ਰਿਪੋਰਟ ਜਿਹੜੀ ਆ ਜਸਟਿਸ ਰਣਜੀਤ ਸਿੰਘ ਦੀ ਆਊਟ ਹੋ ਗਈ। ਜਿਸ ਦਿਨ ਇਹ ਵਿਧਾਨ ਸਭਾ 'ਚ ਪੇਸ਼ ਕੀਤੀ ਜਾਣੀ ਸੀ, ਉਸ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਕੋਲੇ ਉਹ ਰਿਪੋਰਟ ਆ ਗਈ ਤੇ ਅਕਾਲੀ ਦਲ ਨੇ ਭਾਪ ਲਿਆ ਕਿ ਇੱਥੇ ਹਿੰਮਤ ਸਿੰਘ ਜਿਹੜਾ ਗਿਆਨੀ ਗੁਰਮੁਖ ਸਿੰਘ ਦਾ ਭਰਾ, ਉਹਦੀ ਸਟੇਟਮੈਂਟ ਪਈ ਹੈ ਤੇ ਉਹ ਕਿਤੇ ਨਾ ਕਿਤੇ ਸਾਨੂੰ ਕਟਹਿਰੇ 'ਚ ਖੜੀ ਕਰੇਗੀ। ਤਾਂ ਉਹਨਾਂ ਨੇ ਇਮੀਡੀਏਟਲੀ ਗਿਆਨੀ ਗੁਰਮੁਖ ਸਿੰਘ ਨੂੰ ਧਮਤਾਨ ਸਾਹਿਬ ਹਰਿਆਣਾ ਤੋਂ ਬਦਲ ਕੇ ਅਕਾਲ ਤਖਤ ਸਾਹਿਬ ਦਾ ਦੁਬਾਰਾ ਹੈੱਡ ਗ੍ਰੰਥੀ ਨਿਯੁਕਤ ਕਰ ਦਿੱਤਾ। ਤਾਂ ਉਸ ਤੋਂ 1 ਹਫ਼ਤਾ ਬਾਅਦ
ਹਿੰਮਤ ਸਿੰਘ ਫਿਰ ਮੀਡੀਆ ਸਾਹਮਣੇ ਆਇਆ, ਕਹਿੰਦਾ ਕਿ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਮੇਰਾ ਇਕਬਾਲੀਆ ਬਿਆਨ ਹੈ ਉਹ ਮੇਰਾ ਨਹੀਂ ਹੈ, ਮੇਰੇ ਤੋਂ ਧੱਕੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਮੰਤਰੀ ਨੇ ਧੱਕੇ ਨਾਲ ਸਾਈਨ ਕਰਵਾਏ ਨੇ, ਮੇਰਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਉਹ ਉਸ ਤੋਂ ਮੁੱਕਰ ਗਏ। ਹੁਣ ਸਵਾਲ ਇਹ ਖੜਾ ਹੁੰਦਾ ਹੈ, 2007 ਦੇ ਵਿੱਚ ਜਿਸ ਸਰਸੇ ਵਾਲੇ ਸਾਧ ਦੇ ਵਿਰੁੱਧ ਹੁਕਮਨਾਮਾ ਜਾਰੀ ਹੁੰਦਾ, ਉਸ ਤੋਂ ਬਾਅਦ ਤੁਸੀਂ 2009 ਦੇ ਵਿੱਚ, 2012 ਚ ਤੇ 2014 ਚ ਲਗਾਤਾਰ ਉਹਨਾਂ ਤੋਂ ਵੋਟਾਂ ਲੈਂਦੇ ਹੋ। 2015 ਦੇ ਵਿੱਚ ਉਹਨੂੰ ਮਾਫੀ ਦਿੱਤੀ ਜਾਂਦੀ ਹੈ, ਮਾਫੀ ਤੇ ਵਿਵਾਦ ਹੁੰਦਾ, ਮਾਫੀ ਫਿਰ ਵਾਪਸ ਲਈ ਜਾਂਦੀ ਹੈ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਬਣਿਆ ਹੋਇਆ। ਹੁਣ ਇੱਥੇ ਸਵਾਲ ਇਹ ਆ ਕਿ ਗਿਆਨੀ ਗੁਰਮੁਖ ਸਿੰਘ ਜਿਹੜੇ ਉਸ ਵਕਤ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਦੇ ਜਥੇਦਾਰ ਸੀ ਤੇ ਅੱਜ ਮੌਜੂਦਾ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਆ। ਹੁਣ ਸਵਾਲ ਇਹ ਆ ਕਿ ਉਹ 2015 ਚ ਜਿੱਦਣ ਮਾਫੀ ਦਿੱਤੀ ਗਈ ਉਦਣ ਸਾਈਨ ਕਰਦੇ ਨੇ, ਉਹਨਾਂ ਦੇ ਉੱਥੇ ਦੱਸੇ ਹੋਏ ਨੇ ਕਿ ਉਹ ਉਦਣ ਸੱਚੇ ਸੀ, ਜਾਂ 2017 ਦੇ ਵਿੱਚ ਜਦੋਂ ਕਹਿੰਦੇ ਗਲਤ ਮਾਫੀ ਦਿੱਤੀ ਗਈ ਉਹ ਉਦਣ ਸੱਚੇ ਸੀ, ਜਦੋਂ ਉਹ 5 ਪਿਆਰਿਆਂ ਦੇ ਅੱਗੇ ਪੇਸ਼ ਹੋ ਕੇ ਆਪਣੇ ਆਪ ਨੂੰ ਸੇਵਾ ਲਵਾਉਂਦੇ ਨੇ ਕਿ ਉਹ ਉਦਣ ਸੱਚੇ ਸੀ, ਜਾਂ ਉਹ 2018 ਚ ਆ ਕੇ ਸੱਚੇ ਨੇ ਜਿੱਦਣ ਉਹ ਅਕਾਲ ਤਖਤ ਸਾਹਿਬ ਦੇ ਆ ਕੇ ਹੈੱਡ ਗ੍ਰੰਥੀ ਦਾ ਅਹੁਦਾ ਸਾਂਭਦੇ ਨੇ। ਇਹੀ ਸਵਾਲ ਉਹਨਾਂ ਦੇ ਭਰਾ ਤੇ ਖੜਾ ਹੁੰਦਾ ਜਿਹੜੇ 2017 ਦੇ ਵਿੱਚ ਐਸਜੀਪੀਸੀ ਤੋਂ ਨੌਕਰੀ ਤੋਂ ਅਸਤੀਫਾ ਦਿੰਦੇ ਨੇ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ, ਮੇਰੇ ਭਰਾ ਦੇ ਘਰ ਦੀ ਉਹਨਾਂ ਦੀ ਬਿਜਲੀ ਕੱਟੀ ਗਈ ਆ ਔਰ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ, ਉਹਨਾਂ ਦਾ ਜਾਣ-ਬੁੱਝ ਕੇ ਜਿਹੜੀ ਬਦਲੀ ਆ ਉਹ ਧਮਤਾਨ ਸਾਹਿਬ ਹਰਿਆਣਾ 'ਚ ਕੀਤੀ ਗਈ ਆ। ਕੀ ਉਸ ਦਿਨ ਉਹ ਸੱਚੇ ਸੀ ਜਿਹੜੀ ਕਿ ਵੀਡੀਓ ਪਈ ਆ ਸਾਹਮਣੇ, ਕਿ ਜਾਂ ਫਿਰ 2017 ਦੇ ਵਿੱਚ ਦਸੰਬਰ ਦੇ ਵਿੱਚ ਜਦੋਂ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਸਟੇਟਮੈਂਟ ਦਿੰਦੇ ਆ ਕਿ ਇਹਨਾਂ ਨੇ ਮੇਰੇ ਭਰਾ ਤੋਂ ਗਿਆਨੀ ਮਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੀ ਇਹਨਾਂ ਤੋਂ ਧੱਕੇ ਨਾਲ ਸਾਈਨ ਕਰਵਾਏ ਨੇ, ਸੱਚਾ ਕੌਣ ਹੈ? ਕੀ ਉਦਣ ਸੱਚ ਸੀ ਜਾਂ ਉਸ ਵੇਲੇ ਸੱਚ ਸੀ, ਜਾਂ 2018 ਦੇ ਵਿੱਚ ਜਦੋਂ ਆ ਕੇ ਉਹ ਜਸਟਿਸ ਰਣਜੀਤ ਸਿੰਘ ਦੇ ਸਾਹਮਣੇ ਦਿੱਤੇ ਗਏ ਬਿਆਨਾਂ ਤੋਂ ਮੁੱਕਰੇ ਨੇ, ਕੀ ਉਹ ਸੱਚ ਸੀ? ਇਹ ਸਵਾਲ ਅੱਜ ਵੀ ਖੜੇ ਨੇ ਕਿ ਇਹ ਜਥੇਦਾਰ ਜਦੋਂ ਅਹੁਦਿਆਂ ਤੇ ਬੈਠਦੇ ਨੇ ਉਦੋਂ ਸੱਚ ਬੋਲਦੇ ਨੇ ਜਾਂ ਅਹੁਦਿਆਂ ਤੋਂ ਜਦੋਂ ਫਾਰਗ ਹੁੰਦੇ ਨੇ ਉਦੋਂ ਸੱਚ ਬੋਲਦੇ ਨੇ। ਇਹ ਸਵਾਲ ਨਿਰੰਤਰ ਖੜੇ ਨੇ ਜਿਹਦਾ ਜਵਾਬ ਕਿਤੇ ਵੀ ਨਹੀਂ ਮਿਲ ਰਿਹਾ। ਇਹਦੇ ਪਿੱਛੇ ਕੌਮ ਦੀ ਕਿੰਨੀ ਦੁਰਗਤ ਹੋਈ, ਕਿੰਨਾ ਸੇ ਕੌਮ ਦਾ ਨੁਕਸਾਨ ਹੋਇਆ, ਕਿਸ ਤਰੀਕੇ ਨਾਲ ਜੇ ਹੁਕਮਨਾਮਾ ਜਾਰੀ ਨਾ ਕੀਤਾ ਜਾਂਦਾ ਤਾਂ ਸ਼ਾਇਦ ਜਿਹੜਾ ਵਿਰੋਧ ਬਹਿਬਲ ਕਲਾਂ ਤੇ ਕੋਟਕਪੂਰੇ 'ਚ ਹੀ ਹੋਇਆ ਉੱਥੇ ਗੋਲੀ ਚਲਾਉਣ ਦੀ ਨੌਬਤ ਨਾ ਹੁੰਦੀ, ਉੱਥੇ ਇੰਨਾ ਵੱਡੇ ਵਿਰੋਧ ਨਾ ਹੁੰਦੇ, ਤਾਂ ਜਿਹੜੇ ਸਿੰਘ ਸ਼ਹੀਦ ਹੋਏ ਉਹ ਨਾ ਹੁੰਦੇ, ਜਿਹੜੇ ਵਿਚਾਰੇ ਜੇਲ੍ਹਾਂ 'ਚ ਗਏ ਉਹ ਨਾ ਜਾਂਦੇ, ਜਿਹੜੇ ਅਸਲ ਦੋਸ਼ੀ ਸੀ ਉਹ ਫੜ ਕੇ ਕਟਹਿਰੇ 'ਚ ਖੜੇ ਕੀਤੇ ਜਾਂਦੇ। ਇਹ ਸਵਾਲ ਇਹਨਾਂ ਜਥੇਦਾਰਾਂ ਤੇ ਖੜੇ ਨੇ। ਜੇ ਵਾਕਈ ਜਥੇਦਾਰ ਸੱਚੇ ਨੇ ਤਾਂ ਫਿਰ ਇਹ ਦੇਖਣਾ ਪਏਗਾ ਕਿ ਜਿੱਥੋਂ ਕਿ ਆਮ ਕਰਕੇ ਸਾਰੇ ਲੋਕਾਂ ਦੇ ਵਿੱਚ ਇੱਕ ਗੱਲ ਜਿਹੜੀ ਆ ਉਹ ਬੜੀ ਪ੍ਰਚਲਿਤ ਹੈ ਕਿ ਐਸਜੀਪੀਸੀ ਵੱਲੋਂ ਜਥੇਦਾਰਾਂ ਨੂੰ ਫਰਮਾਨ ਜਿਹੜਾ ਉਹ ਸੁਣਾਇਆ ਜਾਂਦਾ, ਲੇਕਿਨ ਸੁਣਾਇਆ ਉਹ ਜਾਂਦਾ ਜਿਹੜਾ ਫਰਮਾਨ ਉਹਨਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਤੋਂ ਆਉਂਦਾ ਉਹੀ ਐਸਜੀਪੀਸੀ ਦਾ ਪ੍ਰਧਾਨ ਅੱਗੇ ਜਥੇਦਾਰਾਂ ਨੂੰ ਦਿੰਦਾ ਤੇ ਜਥੇਦਾਰ ਉਸੇ ਤੇ ਕਾਰਵਾਈ ਕਰਦੇ। ਜੇ ਜਥੇਦਾਰ ਉਹਨਾਂ ਦੇ ਕਹੇ ਮੁਤਾਬਕ ਕਾਰਵਾਈ ਨਹੀਂ ਕਰਦੇ ਤਾਂ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਜਾਂਦਾ। ਹੁਣ ਦਰਸ਼ਕੋ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਸੱਚਾ ਕੌਣ ਹੈ? ਸੱਚ ਕਿਸ ਦਿਨ ਬੋਲਿਆ ਗਿਆ? ਪਹਿਲੇ ਦਿਨ ਬੋਲਿਆ ਗਿਆ ਜਾਂ ਜਦੋਂ
ਤੁਹਾਨੂੰ ਜਥੇਦਾਰੀ ਤੋਂ ਫਾਰਗ ਕੀਤਾ ਗਿਆ, ਉਦੋਂ ਬੋਲਿਆ ਗਿਆ ਜਾਂ ਅੱਜ ਬੋਲਿਆ ਗਿਆ? ਕਿਤੇ ਨਾ ਕਿਤੇ ਲੱਗਦਾ ਕਿ ਜਥੇਦਾਰ ਵੀ ਤਖਤ ਸਾਹਿਬਾਨ ਤੇ ਬੈਠਦੇ ਜ਼ਰੂਰ ਨੇ, ਲੇਕਿਨ ਤਖਤ ਸਾਹਿਬਾਨ ਤੇ ਬੈਠ ਕੇ ਉੱਥੇ ਜੋ ਕੁਝ ਵੀ ਹੁੰਦਾ ਹੈ ਉਸ ਤੋਂ ਕਿਤੇ ਨਾ ਕਿਤੇ ਉਹ ਅੱਖਾਂ ਮੀਟਣ ਦਾ ਜਿਹੜਾ ਉਹ ਕੰਮ ਕਰਦੇ ਨੇ। ਤੇ ਜਦੋਂ ਅੱਖਾਂ ਮੀਟ ਲੈਂਦੇ ਨੇ ਤਾਂ ਫਿਰ ਉਹਦੇ ਉੱਪਰ ਦੁਬਾਰਾ ਪੜਦੇ ਪਾਉਣ ਦੇ ਲਈ ਜਦੋਂ ਉਹਨਾਂ ਨੂੰ ਉਹਨਾਂ ਅਹੁਦਿਆਂ ਤੋਂ ਫਾਰਗ ਕੀਤਾ ਜਾਂਦਾ ਤਾਂ ਫਿਰ ਉਹ ਸੱਚ ਬੋਲਣ ਦੀ ਹਿੰਮਤ ਕਰਦੇ ਨੇ। ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਆਤਮਾ ਉਹ ਝੰਜੋੜਦੀ ਹੋਵੇ ਕਿ ਤੁਸੀਂ ਇੰਨੇ ਜਿਹੜੇ ਪਾਪ ਕਰ ਲਏ, ਉਹ ਪਾਪ ਜਿਹੜੇ ਨੇ ਉਹ ਕਿੱਥੇ ਜਾ ਕੇ ਤੁਪਣਗੇ, ਤੇ ਇਸ ਕਰਕੇ ਉਹ ਕਿਤੇ ਨਾ ਕਿਤੇ ਆ ਕੇ ਇਹ ਆਪਣੇ ਪਾਪ ਜਿਹੜੇ ਧੋਣ ਦੇ ਲਈ ਜਿਹੜਾ ਉਹ ਸੱਚ ਬੋਲਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਨੇ। ਸੋ ਦੇਖਣ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਉਹ ਕਟਹਿਰੇ 'ਚ ਖੜੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਜਿਹੜੀ ਉਹ ਕਟਹਿਰੇ 'ਚ ਖੜੀ ਆ। ਕੀ ਜਥੇਦਾਰ ਖੜੇ ਨੇ ਕਿ ਜਾਂ ਤਿੰਨੋਂ ਹੀ ਖੜੇ ਨੇ? ਇਹ ਦੇਖਣ ਵਾਲਾ ਸਵਾਲ ਆ। ਹੁਣ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ 24 ਸਤੰਬਰ 2015 ਨੂੰ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਜਾਂਦੀ ਹੈ, ਉਸ ਤੋਂ 5 ਦਿਨ ਬਾਅਦ 29 ਸਤੰਬਰ 2015 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਮ੍ਰਿਤਸਰ 'ਚ ਮੀਟਿੰਗ ਹੁੰਦੀ ਹੈ ਤੇਜਾ ਸਿੰਘ ਸਮੁੰਦਰੀ ਹਾਲ 'ਚ, ਜਿਹਦੇ 'ਚ ਇੱਕ ਪਹਿਲਾਂ ਦੀ ਤਰ੍ਹਾਂ ਪੂਰਾ ਜਾਹੋ ਜਲਾਲ ਨਹੀਂ ਸੀ, ਲੇਕਿਨ ਮੀਟਿੰਗ ਹੁੰਦੀ ਆ। ਉਹਦੇ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੀ ਸ਼ਾਮਲ ਹੁੰਦੇ ਨੇ, ਕਿਉਂਕਿ ਅਵਤਾਰ ਸਿੰਘ ਮੱਕੜ ਉਦੋਂ ਐਸਜੀਪੀਸੀ ਦੇ ਪ੍ਰਧਾਨ ਸੀਗੇ। ਉਹਦੇ ਵਿੱਚ ਬੀਬੀ ਜਗੀਰ ਕੌਰ ਵੀ ਆਉਂਦੇ, ਉਸ ਵੀ ਸਾਬਕਾ ਪ੍ਰਧਾਨ ਸੀ। ਅਲਵਿੰਦਰਪਾਲ ਸਿੰਘ ਪੱਖੋ ਕੇ ਆਉਂਦੇ ਨੇ, ਸਾਬਕਾ ਸੀਨੀਅਰ ਮੀਤ ਪ੍ਰਧਾਨ ਰਹੇ ਨੇ। ਤੋਤਾ ਸਿੰਘ ਜਥੇਦਾਰ ਤੋਤਾ ਸਿੰਘ ਆਉਂਦੇ ਨੇ, ਸ਼ੇਵਾ ਸਿੰਘ ਸ਼ੇਖਵਾ ਆਉਂਦੇ ਨੇ। ਉਹਦੇ 'ਚ ਕੁਝ ਵਿਰੋਧ ਵੀ ਹੁੰਦਾ, ਪਰ ਇੱਕ ਲਾਈਨ ਦਾ ਮਤਾ ਪੜ੍ਹਿਆ ਜਾਂਦਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਲਾਗੂ ਕਰਾਉਣਾ ਜਿਹੜਾ ਐਸਜੀਪੀਸੀ ਦੀ ਜ਼ਿੰਮੇਵਾਰੀ ਹੈ, ਤੇ ਨਾਲ ਦੀ ਨਾਲ ਮੀਟਿੰਗ ਜਿਹੜੀ ਉਹ ਖਤਮ ਕਰ ਦਿੱਤੀ ਜਾਂਦੀ ਹੈ। ਕਿਸੇ ਦਾ ਵਿਰੋਧ ਜਿਹੜਾ ਉਹ ਦਰਜ ਨਹੀਂ ਕਰਵਾਇਆ ਜਾਂਦਾ। ਔਰ ਇਸ ਤੋਂ ਬਾਅਦ 92 ਲੱਖ ਦੇ ਅਲੱਗ-ਅਲੱਗ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰਚੇ ਤੋਂ ਦਿੱਤੇ ਜਾਂਦੇ ਨੇ, ਕਿ ਸਿੰਘ ਸਾਹਿਬਾਨ ਨੇ ਜਿਹੜਾ ਹੁਕਮਨਾਮਾ ਜਥੇ ਆਪਣੇ ਸਰਸੇ ਵਾਲੇ ਸਾਧ ਨੂੰ ਮਾਫੀ ਦਾ ਜਾਰੀ ਕੀਤਾ ਹੈ, ਉਸ ਨੂੰ ਇਨ ਬਿਨ ਲਾਗੂ ਕਰਨਾ ਸਾਰੇ ਸਿੱਖਾਂ ਦਾ ਫਰਜ਼ ਹੈ। ਕਿਸੇ ਨੇ ਇਹ ਨਹੀਂ ਸੋਚਿਆ ਕਿ ਜਿਹੜਾ 92 ਲੱਖ ਇਹ ਕੌਮ ਦਾ ਸਰਮਾਇਆ ਜਿਹਨੂੰ ਤੁਸੀਂ ਇਸ਼ਤਿਹਾਰਾਂ ਤੇ ਲਾ ਰਹੇ, ਉਹ ਵੀ ਸਰਸੇ ਵਾਲੇ ਸਾਧ ਨੂੰ ਮਾਫੀ ਦੇਣ ਦੇ ਉੱਤੇ। ਹੁਣ ਲੱਗਦਾ ਤਾਂ ਇਹ ਆ ਕਿ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਜਥੇਦਾਰ ਵੀ ਅਹੁਦਿਆਂ ਨੂੰ ਚਿੰਬੜ ਕੇ ਰਹਿਣਾ ਚਾਹੁੰਦੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਵੀ ਅਹੁਦਿਆਂ ਨੂੰ ਚਿੰਬੜ ਕੇ ਰਹਿਣਾ ਚਾਹੁੰਦੇ ਨੇ, ਤੇ ਪੰਥਕ ਜਥੇਬੰਦੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਸਮੇਤ ਪ੍ਰਧਾਨ ਉਹ ਵੀ ਅਹੁਦਿਆਂ ਨੂੰ ਚਿੰਬੜ ਕੇ ਰਹਿਣਾ ਚਾਹੁੰਦੇ ਨੇ, ਤੇ ਉਹ ਵੀ ਸੱਤਾ ਕਿਸੇ ਵੀ ਹਾਲਤ ਵਿੱਚ ਹਥਿਆਉਣਾ ਚਾਹੁੰਦੇ ਨੇ। ਇਸ ਕਰਕੇ ਇਹ ਸਾਰਾ ਕੁਝ ਜੋ ਕੁਝ ਘਟਨਾਵਾਂ ਵਾਪਰੀਆਂ, ਜੋ ਕੁਝ ਜਥੇਦਾਰਾਂ ਨੇ ਕੀਤਾ, ਜਿਵੇਂ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਹੁਕਮ ਆਏ ਉਹਨੂੰ ਐਸਜੀਪੀਸੀ ਨੇ ਇਹਨਾਂ ਤੱਕ ਪਹੁੰਚਾਇਆ। ਐਸਜੀਪੀਸੀ ਦੇ ਪ੍ਰਧਾਨ ਤੇ ਵੀ ਦੋਸ਼ ਲੱਗਦੇ ਕਿ ਉਹੀ ਜਥੇਦਾਰਾਂ ਨੂੰ ਲੈ ਕੇ ਮੁੱਖ ਮੰਤਰੀ ਨਿਵਾਸ ਤੇ ਗਿਆ ਤੇ ਉੱਥੋਂ ਇਹ ਹੁਕਮਨਾਮਾ ਜਾਰੀ ਕਰਨ ਲਈ ਆਦੇਸ਼ ਜਾਰੀ ਹੋਇਆ। ਕਿ ਇਹੀ ਕੁਝ ਜਥੇਦਾਰ ਅੱਗੇ ਵੀ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਕਰਦੇ ਰਹਿਣਗੇ? ਇਸ ਤੋਂ ਪਹਿਲਾਂ ਵੀ 2 ਘਟਨਾਵਾਂ ਜਥੇਦਾਰਾਂ ਦੀਆਂ ਐਸੀਆਂ ਵਾਪਰੀਆਂ ਸੀ। ਇੱਕ 1984 ਦੇ ਵਿੱਚ ਜਥੇਦਾਰ ਕਿਰਪਾਲ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਇੱਕ ਰੇਡੀਓ ਤੇ ਟੀਵੀ ਤੇ ਸਟੇਟਮੈਂਟ ਦਿੱਤੀ ਸੀ ਕਿ ਹਰਿਮੰਦਰ ਸਾਹਿਬ ਨੂੰ ਕੁਛ ਨਹੀਂ ਹੋਇਆ, ਤੋਸ਼ਾਖਾਨਾ ਤੇ ਕੋਠਾ ਸਾਹਿਬ ਬਿਲਕੁਲ ਠੀਕ ਠਾਕ ਨੇ। ਇਹ ਉਹਨਾਂ ਦੀ ਸਟੇਟਮੈਂਟ ਸੀ, ਜਿਨ੍ਹਾਂ ਨੂੰ ਕਿ ਬਾਅਦ ਦੇ ਵਿੱਚ ਕੌਮ ਤੋਂ ਕਿੰਨੀ ਨਮੋਸ਼ੀ ਝੱਲਣੀ ਪਈ ਕਿ ਉਹਨਾਂ ਨੇ ਕੇਸ ਕਿਸੇ ਡਰ ਕਰਕੇ ਦਿੱਤਾ, ਕਿਸੇ ਲਾਲਚ ਕਰਕੇ ਕਿਵੇਂ ਇਹ ਸਟੇਟਮੈਂਟ ਦਿੱਤੀ। ਅਜਿਹਾ ਹੀ ਇੱਕ ਇਲਜ਼ਾਮ
ਭਾਈ ਰਣਜੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਉਹਨਾਂ ਦੀ ਕੁਰਬਾਨੀ ਬੇਅੰਤ ਸੀ, ਲੇਕਿਨ ਉਹ ਵੀ ਜਾਂਦੇ ਜਾਂਦੇ ਇੱਕ ਗਲਤੀ ਕਰ ਗਏ। 1998 ਦੇ ਵਿੱਚ ਪਟਿਆਲਾ ਪਾਰਲੀਮੈਂਟ ਦੀ ਚੋਣ ਵੇਲੇ ਜਥੇਦਾਰ ਗੁਰਚਰਨ ਸਿੰਘ ਟੌੜਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਲਈ ਵੋਟਾਂ ਮੰਗਣ ਲਈ ਨਿਰੰਕਾਰੀ ਭਵਨ 'ਚ ਜਾਂਦੇ ਨੇ, ਜਦੋਂ ਕਿ ਉਦੋਂ ਤਾਂ ਹੁਕਮਨਾਮਾ ਨਿਰੰਕਾਰੀਆਂ ਦੇ ਵਿਰੁੱਧ ਸਟੈਂਡ ਕਰਦਾ ਸੀ ਕਿ ਕੋਈ ਵੀ ਸਿੱਖ ਉਹਨਾਂ ਨਾਲ ਆਪਣਾ ਰਿਸ਼ਤਾ ਨਹੀਂ ਰੱਖੂਗਾ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਵਕਤ ਦਾ ਮੌਜੂਦਾ ਪ੍ਰਧਾਨ ਉਹਨਾਂ ਦੇ ਨਿਰੰਕਾਰੀਆਂ ਦੇ ਉਸ ਜਿਹੜਾ ਆਸ਼ਰਮ ਸੀ ਉਹਦੇ 'ਚ ਜਾਂਦਾ ਹੈ, ਉੱਥੇ ਜਾ ਕੇ ਵੋਟਾਂ ਮੰਗਦਾ ਹੈ। ਜਦੋਂ ਫੋਟੋਆਂ ਜਨਤਕ ਹੋਈਆਂ, ਰੌਲਾ ਪਿਆ, ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਚੰਦੂ ਮਾਜਰਾ ਤੋਂ 1998 ਤੇ ਪਟਿਆਲਾ ਪਾਰਲੀਮੈਂਟ ਹਾਰੇ ਸੀ, ਉਹਨਾਂ ਫੋਟੋ ਜਨਤਕ ਕਰ ਦਿੱਤੀਆਂ। ਤਾਂ ਅਖੀਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੋਈ ਟੈਕਨੀਕਲ ਪੁਆਇੰਟ ਲੈ ਕੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਉਹਦੇ ਚੋਂ ਫਾਰਗ ਕਰ ਦਿੱਤਾ। ਕਹਿੰਦੇ ਇਹਨਾਂ ਦਾ ਕੋਈ ਦੋਸ਼ ਹੀ ਨਹੀਂ, ਇਹ ਉੱਥੇ ਗਏ ਹੀ। ਕੀ ਸਾਰੇ ਜਥੇਦਾਰ ਇਹੀ ਕੁਝ ਕਰਦੇ ਰਹਿਣਗੇ? ਸ਼ਾਇਦ ਹੁਣ ਅੱਜ ਜਥੇਦਾਰ ਰਣਜੀਤ ਸਿੰਘ ਅੱਜ ਸੱਚ ਬੋਲ ਰਹੇ ਹੋਣ, ਲੇਕਿਨ ਜੋ ਕੁਝ 1998 'ਚ ਕਰ ਗਏ ਉਹ ਇਤਿਹਾਸ ਬਣ ਗਿਆ। ਕੀ ਉਹ ਭੁਲਾਇਆ ਜਾ ਸਕੇਗਾ? ਸੋ ਦਰਸ਼ਕੋ, ਅੱਜ ਅਸੀਂ ਸੰਵਾਦ ਦੇ ਵਿੱਚ ਇਹ ਜਿਹੜਾ ਸਭ ਤੋਂ ਇਸ ਵਕਤ ਦਾ, ਮੈਂ ਪਹਿਲਾਂ ਵੀ ਸ਼ੁਰੂ 'ਚ ਕਿਹਾ, ਇਹ ਧਾਰਮਿਕ ਤੇ ਸਮਾਜਿਕ ਵੀ, ਧਾਰਮਿਕ ਮੁੱਦਾ ਵੀ ਸੀ, ਸਮਾਜਿਕ ਵੀ ਸੀ, ਜਿਹਨੂੰ ਰਾਜਨੀਤਿਕ ਰੰਗਤ ਦੇ ਦਿੱਤੀ ਗਈ ਸਮੇਂ ਦੇ ਹਾਕਮਾਂ ਵੱਲੋਂ। ਕੀ ਇਹ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਜਾਂ ਇਹਨੂੰ ਕੋਈ ਠੱਲ ਪਏਗੀ ਕਿ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹੀ ਕੁਝ ਦੇਖਾਂਗੇ? ਅੱਜ ਦੇ ਲਈ ਇੰਨਾ ਹੀ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ, ਲੇਕਿਨ ਜਾਂਦੇ ਜਾਂਦੇ ਤੁਹਾਨੂੰ ਇੰਨਾ ਜ਼ਰੂਰ ਬੇਨਤੀ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਇਹਦੇ ਤੇ ਤੁਸੀਂ ਆਪਣੀ ਰਾਏ ਜਿਹੜੀ ਆ ਉਹ ਦੇਣਾ ਨਾ ਭੁੱਲਣਾ। ਅੱਜ ਲਈ ਇੰਨਾ ਹੀ। ਸਤਿ ਸ਼੍ਰੀ ਅਕਾਲ।